ਤਾਮਿਲਨਾਡੂ ਸਰਕਾਰ ਨੇ ਤਾਮਿਲ ਲਿਪੀ ਵਿੱਚ ਬਦਲਿਆ ਰਾਜ ਦੇ 2024-25 ਦੇ ਬਜਟ ਤੇ ਲੋਗੋ ਵਿੱਚ ਰੁਪਏ ਦਾ ਚਿੰਨ੍ਹ। ਜਥੇਦਾਰਾਂ ਦੇ ਘਟਨਾਕ੍ਰਮ ਤੇ ਭਾਈ ਨਰੈਣ ਸਿੰਘ ਚੋੜਾ ਨੇ ਜੇਲ੍ਹ 'ਚੋਂ ਭੇਜਿਆ ਸੰਦੇਸ਼। ਟਰੰਪ ਪ੍ਰਸ਼ਾਸਨ ਵੱਲੋਂ ਵਧਾਏ ਟੈਕਸ ਤੇ ਯੂਰਪੀਅਨ ਯੂਨੀਅਨ ਦੀ ਜਵਾਬੀ ਕਾਰਵਾਈ। ਨੈਸ਼ਨਲ ਐਜੂਕੇਸ਼ਨ ਪਾਲਿਸੀ ਦੀ 3 ਭਾਸ਼ਾਈ ਨੀਤੀ ਨੂੰ ਲੈ ਕੇ ਚੱਲ ਰਹੀ ਬਹਿਸ ਨੇ ਇੱਕ ਵਾਰ ਫਿਰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਡੀਐਮਕੇ ਦੀ ਅਗਵਾਈ ਵਾਲੀ ਤਾਮਿਲਨਾਡੂ ਸਰਕਾਰ ਵਿਚਾਲੇ ਵਿਵਾਦ ਹੋਰ ਵਧਾ ਦਿੱਤਾ ਹੈ। ਤਾਮਿਲਨਾਡੂ ਸਰਕਾਰ ਨੇ ਰਾਜ ਦੇ 2025-26 ਦੇ ਬਜਟ ਦੇ ਲੋਗੋ ਵਿੱਚ ਰੁਪਏ ਦੇ ਚਿੰਨ੍ਹ ਨੂੰ ਤਾਮਿਲ ਲਿਪੀ ਨਾਲ ਬਦਲ ਦਿੱਤਾ ਹੈ। ਇਸ ਕਦਮ ਨੇ ਭਾਸ਼ਾ ਵਿਵਾਦ ਨੂੰ ਹੋਰ ਵਧਾ ਦਿੱਤਾ ਹੈ। ਤਾਮਿਲਨਾਡੂ ਵਾਰ-ਵਾਰ ਕੇਂਦਰ ਤੇ ਦੱਖਣੀ ਰਾਜਾਂ ਤੇ ਹਿੰਦੀ ਥੋਪਣ ਦਾ ਦੋਸ਼ ਲਗਾ ਰਿਹਾ ਹੈ। ਇਸ ਤੋਂ ਪਹਿਲਾਂ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਦਲੀਲ ਦਿੱਤੀ ਕਿ ਹਿੰਦੀ ਨੂੰ ਉਤਸ਼ਾਹਿਤ ਕਰਨ ਲਈ ਉੱਤਰੀ ਭਾਰਤ ਵਿੱਚ ਖੇਤਰੀ ਭਾਸ਼ਾਵਾਂ ਦੀ ਵਿਭਿੰਨਤਾ ਨੂੰ ਖਤਰਾ ਹੈ। ਉਨ੍ਹਾਂ ਕਿਹਾ ਕਿ ਹਿੰਦੀ ਅਤੇ ਸੰਸਕ੍ਰਿਤ ਦੇ ਦਬਦਬੇ ਕਾਰਨ ਉੱਤਰੀ ਭਾਰਤ ਵਿੱਚ 25 ਤੋਂ ਵੱਧ ਮੂਲ ਭਾਸ਼ਾਵਾਂ ਅਲੋਪ ਹੋ ਗਈਆਂ ਹਨ। ਸਦੀਆਂ ਪੁਰਾਣੇ ਦ੍ਰਾਵਿੜ ਅੰਦੋਲਨ ਨੇ ਜਾਗਰੂਕਤਾ ਅਤੇ ਵਿਰੋਧ ਦੇ ਜ਼ਰੀਏ ਤਾਮਿਲ ਅਤੇ ਇਸ ਦੇ ਸੱਭਿਆਚਾਰ ਦੀ ਰੱਖਿਆ ਕੀਤੀ ਸੀ। ਦਸੰਬਰ 2024 ਦੇ ਫੈਸਲਿਆਂ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਸਨਮੁਖ ਖੜਾਕਾ ਕਰਨ ਵਾਲੇ ਰੋਪੜ ਜੇਲ੍ਹ ਵਿੱਚ ਨਜ਼ਰਬੰਦ ਭਾਈ ਨਰੈਣ ਸਿੰਘ ਚੋੜਾ ਵੱਲੋਂ ਸੁਨੇਹਾ ਭੇਜਿਆ ਗਿਆ ਹੈ। ਭਾਈ ਨਰੈਣ ਸਿੰਘ ਚੋੜਾ ਨੇ ਜੇਲ੍ਹ 'ਚੋਂ ਭੇਜੇ ਬਿਆਨ ਵਿੱਚ ਕਿਹਾ ਕਿ ਜਥੇਦਾਰ ਸਾਹਿਬਾਨ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਨੂੰ ਦ੍ਰਿੜਤਾ ਨਾਲ ਧਾਰ ਕੇ ਤੇ ਆਪਣੇ ਆਪ ਨੂੰ ਸਮਰਪਿਤ ਕਰਕੇ ਸੇਵਾ ਕਰਦਿਆਂ ਲੋਕਾਂ ਲਈ ਸੁਚੱਜੇ ਫੈਸਲੇ ਲੈਣ, ਨਾ ਕਿ ਬਾਦਲਾਂ ਦੀ ਪਾਪਾਂ ਦੀ ਭਰੀ ਬੇੜੀ ਵਿੱਚ ਸਵਾਰ ਹੋਣ। ਉਨ੍ਹਾਂ ਕਿਹਾ ਕਿ ਹੁਣ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੇ ਜੋ ਐਲਾਨ ਕਰਨੇ ਹਨ ਉਹ ਕਰਨ ਤੋਂ ਪਹਿਲਾਂ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਮੰਨ ਕੇ ਸੋਚ ਲੈਣ ਕਿ ਉਹਨਾਂ ਨੇ ਮਸੰਦ ਬਣਨਾ ਹੈ ਜਾਂ ਗੁਰੂ ਦੇ ਸਿੱਖ ਬਣਨਾ ਹੈ। ਉਨ੍ਹਾਂ ਕਿਹਾ ਕਿ ਇਹ ਸਾਫ਼ ਹੋ ਚੁੱਕਿਆ ਕਿ ਅਕਾਲੀ ਦਲ ਬਾਦਲ ਜਥੇਦਾਰਾਂ ਨੂੰ ਆਪਣੇ ਲਿਫਾਫਿਆਂ ਵਿੱਚੋਂ ਕੱਢ ਕੇ ਨਿਯੁਕਤ ਕਰਦਾ ਹੈ। ਜਿੰਨਾ ਚਿਰ ਉਹ ਬਾਦਲ ਦੇ ਬੀਬਾ ਪੁੱਤ ਬਣ ਕੇ ਜੀ ਹਜ਼ੂਰੀ ਕਰਦੇ ਉਹਨਾਂ ਦੀ ਬੋਲੀ ਬੋਲਦੇ ਹਨ ਤਾਂ ਠੀਕ ਹੈ, ਤੇ ਜੇ ਕਿਤੇ ਕੁਝ ਕੂ ਸ਼ਬਦ ਇੱਧਰ-ਉੱਧਰ ਹੋ ਜਾਣ ਤਾਂ ਤਾਨਾਸ਼ਾਹੀ ਪ੍ਰਵਿਰਤੀ ਦੇ ਮਾਲਕ ਬਾਦਲ ਪਰਿਵਾਰ ਉਸ ਨੂੰ ਬਰਦਾਸ਼ਤ ਨਹੀਂ ਕਰਦੇ ਤੇ ਜਲੀਲ ਕਰਕੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਅਜਿਹਾ ਘਾਤਕ ਵਰਤਾਰਾ ਪਿਛਲੇ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਅਜਿਹਾ ਸਿੱਖ ਪੰਥ ਦੇ ਇਤਿਹਾਸਕ ਦਿਹਾੜੇ 1999 ਵਿੱਚ ਹੋਇਆ ਜਦੋਂ ਸਮੁੱਚਾ ਸਿੱਖ ਪੰਥ ਖਾਲਸਾ ਸਾਜਨਾ ਦਿਵਸ ਦਾ 300 ਸਾਲਾ ਸਮਾਗਮ ਰਚਾ ਰਿਹਾ ਸੀ। ਉਸ ਵੇਲੇ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਜਲੀਲ ਕਰਕੇ ਕੱਢ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਗੁਰੂ ਦੇ ਸੱਚੇ ਸੁੱਚੇ ਗੁਰਸਿੱਖ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਪ੍ਰਵਾਨ ਕਰਨ ਵਾਲਾ ਸਿੱਖ ਪੰਥ ਹੈ, ਜਿਹੜਾ ਹੁਣ ਬਾਦਲਾਂ ਦੇ ਨਿਕਲੇ ਲਿਫਾਫੇ ਵਿੱਚੋਂ ਜਥੇਦਾਰਾਂ ਨੂੰ ਪ੍ਰਵਾਨ ਨਹੀਂ ਕਰਦਾ। ਉਨ੍ਹਾਂ ਸਿੱਖ ਕੌਮ ਨੂੰ ਇਹਨਾਂ ਤੋਂ ਛੁਟਕਾਰਾ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਅਕਾਲੀ ਦਲ ਬਾਦਲ ਤੇ ਬਾਦਲ ਪਰਿਵਾਰ ਇਸ ਧਰਤੀ ਤੇ ਬੋਝ ਹੈ ਤੇ ਖਾਲਸਾ ਪੰਥ ਤੇ ਇੱਕ ਕਲੰਕ ਹੈ, ਜਿਸ ਤੋਂ ਸਿੱਖਾਂ ਨੂੰ ਖਹਿੜਾ ਛੁਡਵਾਉਣਾ ਚਾਹੀਦਾ ਹੈ। ਯੂਰਪੀਅਨ ਯੂਨੀਅਨ ਨੇ ਅੱਜ ਟਰੰਪ ਪ੍ਰਸ਼ਾਸਨ ਵੱਲੋਂ ਅਧਿਕਾਰਤ ਤੌਰ ਤੇ ਸਾਰੇ ਸਟੀਲ ਅਤੇ ਐਲੂਮੀਨੀਅਮ ਆਯਾਤ ਤੇ ਟੈਕਸ 25% ਤੱਕ ਵਧਾਏ ਜਾਣ ਤੋਂ ਬਾਅਦ ਜਵਾਬੀ ਵਪਾਰਕ ਕਾਰਵਾਈ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਦਯੋਗਿਕ ਅਤੇ ਖੇਤੀਬਾੜੀ ਉਤਪਾਦਾਂ ਤੇ ਡਿਊਟੀਜ਼ 1 ਅਪ੍ਰੈਲ ਤੋਂ ਲਾਗੂ ਹੋਣਗੀਆਂ। ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਿਵੇਂ ਕਿ ਅਮਰੀਕਾ $28 ਬਿਲੀਅਨ ਦੇ ਟੈਕਸ ਲਗਾ ਰਿਹਾ ਹੈ, ਅਸੀਂ 26 ਬਿਲੀਅਨ ਯੂਰੋ ਦੇ ਜਵਾਬੀ ਉਪਾਅ ਲਾਗੂ ਕਰ ਰਹੇ ਹਾਂ। ਕਮਿਸ਼ਨ 27 ਮੈਂਬਰ ਦੇਸ਼ਾਂ ਵੱਲੋਂ ਵਪਾਰ ਅਤੇ ਵਪਾਰਕ ਟਕਰਾਵਾਂ ਦਾ ਪ੍ਰਬੰਧਨ ਕਰਦਾ ਹੈ। ਵਾਨ ਡੇਰ ਲੇਨ ਨੇ ਕਿਹਾ ਕਿ ਅਸੀਂ ਹਮੇਸ਼ਾ ਗੱਲਬਾਤ ਲਈ ਤਿਆਰ ਹਾਂ। ਸਾਡਾ ਪੱਕਾ ਵਿਸ਼ਵਾਸ ਹੈ ਕਿ ਭੂ-ਰਾਜਨੀਤਿਕ ਅਤੇ ਆਰਥਿਕ ਅਨਿਸ਼ਚਿਤਤਾਵਾਂ ਨਾਲ ਭਰੀ ਦੁਨੀਆ ਵਿੱਚ ਸਾਡੀਆਂ ਆਰਥਿਕਤਾਵਾਂ ਤੇ ਟੈਕਸ ਦਾ ਬੋਝ ਪਾਉਣਾ ਸਾਡੇ ਸਾਂਝੇ ਹਿੱਤ ਵਿੱਚ ਨਹੀਂ ਹੈ। ਉਧਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹਨਾਂ ਦੇ ਟੈਕਸ ਅਮਰੀਕੀ ਫੈਕਟਰੀਆਂ ਵਿੱਚ ਨੌਕਰੀਆਂ ਪੈਦਾ ਕਰਨ ਵਿੱਚ ਮਦਦ ਕਰਨਗੇ। ਪਰ ਵਾਨ ਡੇਰ ਲੇਨ ਨੇ ਕਿਹਾ ਕਿ ਨੌਕਰੀਆਂ ਦਾਅ ਤੇ ਲੱਗੀਆਂ ਹੋਈਆਂ ਹਨ। ਯੂਰਪ ਅਤੇ ਸੰਯੁਕਤ ਰਾਜ ਵਿੱਚ ਕੀਮਤਾਂ ਵਧਣਗੀਆਂ। ਉਨ੍ਹਾਂ ਕਿਹਾ ਕਿ ਯੂਰਪੀ ਸਟੀਲ ਕੰਪਨੀਆਂ ਘਾਟੇ ਲਈ ਤਿਆਰ ਹੋ ਰਹੀਆਂ ਹਨ। ਯੂਰੋ ਫਾਰ ਯੂਰਪੀ ਸਟੀਲ ਐਸੋਸੀਏਸ਼ਨ ਦੇ ਪ੍ਰਧਾਨ ਹੈਨਰਿਕ ਐਡਮ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਇਹ ਯੂਰਪੀ ਸਟੀਲ ਉਦਯੋਗ ਦੀ ਸਥਿਤੀ ਨੂੰ ਹੋਰ ਵੀ ਵਿਗਾੜੇਗਾ, ਜਿਸ ਨਾਲ ਪਹਿਲਾਂ ਹੀ ਗਿਰੇ ਬਾਜ਼ਾਰ ਦੇ ਮਾਹੌਲ ਨੂੰ ਹੋਰ ਵੀ ਵਿਗਾੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਯੂਰਪੀ ਸੰਘ 3.7 ਮਿਲੀਅਨ ਟਨ ਤੱਕ ਸਟੀਲ ਨਿਰਯਾਤ ਗੁਆ ਸਕਦਾ ਹੈ। ਸੰਯੁਕਤ ਰਾਜ ਅਮਰੀਕਾ ਯੂਰਪੀ ਸੰਘ ਦੇ ਸਟੀਲ ਉਤਪਾਦਕਾਂ ਲਈ ਦੂਜਾ ਸਭ ਤੋਂ ਵੱਡਾ ਨਿਰਯਾਤ ਬਾਜ਼ਾਰ ਹੈ, ਜੋ ਕਿ ਕੁੱਲ ਯੂਰਪੀ ਸੰਘ ਦੇ ਸਟੀਲ ਨਿਰਯਾਤ ਦਾ 16% ਹੈ। ਐਡਮ ਨੇ ਕਿਹਾ ਕਿ ਇਹਨਾਂ ਨਿਰਯਾਤਾਂ ਦੇ ਇੱਕ ਮਹੱਤਵਪੂਰਨ ਹਿੱਸੇ ਨੂੰ ਗੁਆਉਣ ਦੀ ਭਰਪਾਈ ਯੂਰਪੀ ਸੰਘ ਦੇ ਦੂਜੇ ਬਾਜ਼ਾਰਾਂ ਨੂੰ ਨਿਰਯਾਤ ਦੁਆਰਾ ਨਹੀਂ ਕੀਤੀ ਜਾ ਸਕਦੀ। ਮੁਰਦਾਬਾਦ ਮੁਰਦਾਬਾਦ। ਨਿਗਾਹ ਧੱਕੇ ਨਾਲ ਕਾਰਪੋਰੇਟ ਘਰਾਣੇ ਦੇ ਥਾਂ ਵਿੱਚ ਨਹੀਂ ਜਾਣ ਦੇਵਾਂਗੇ। ਪੁਲਿਸ ਪ੍ਰਸ਼ਾਸਨ ਵੱਲੋਂ ਬੀਤੇ ਦਿਨੀ ਪਿੰਡ ਭਰਤ ਨੰਗਲ ਚੌਰ ਵਿੱਚ ਦਿੱਲੀ ਜੰਮੂ ਕਟੜਾ ਹਾਈਵੇ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਤੇ ਕਿਸਾਨਾਂ ਨੇ ਅੱਜ ਮੁੜ ਕਬਜ਼ਾ ਕਰ ਲਿਆ।
ਕਿਸਾਨ ਮਜ਼ਦੂਰ ਸੰਗਠਨ ਦੇ ਆਗੂ ਅੱਜ ਜ਼ਿਲ੍ਹਾ ਕਮੇਟੀ ਗੁਰਦਾਸਪੁਰ ਦੀ ਹਾਜ਼ਰੀ ਵਿੱਚ ਇਕੱਠੇ ਹੋਏ। ਆਗੂਆਂ ਨੇ ਜ਼ਮੀਨਾਂ ਐਕਵਾਇਰ ਕਰਾਉਣ ਦੀ ਕਾਰਵਾਈ ਨੂੰ ਪ੍ਰਸ਼ਾਸਨ ਦੀ ਧੱਕੇਸ਼ਾਹੀ ਕਰਾਰ ਦਿੰਦਿਆਂ ਕਿਹਾ ਕਿ ਜ਼ਮੀਨਾਂ ਉਹਨਾਂ ਦੀ ਜ਼ਿੰਦਗੀ ਤੇ ਮੌਤ ਦਾ ਸਵਾਲ ਹਨ। ਕਿਸਾਨਾਂ ਨੇ ਪ੍ਰਸ਼ਾਸਨ ਵੱਲੋਂ ਛੁਡਾਈਆਂ ਜ਼ਮੀਨਾਂ ਤੇ ਪਹੁੰਚ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਉਹਨਾਂ ਜ਼ਮੀਨਾਂ ਤੇ ਮੁੜ ਕਬਜ਼ਾ ਕਰਦਿਆਂ ਕੰਧਾਂ ਉਸਾਰ ਦਿੱਤੀਆਂ ਗਈਆਂ। ਕਿਸਾਨ ਮਜ਼ਦੂਰ ਸੰਗਠਨ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਬੀਤੇ ਦਿਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਕਥਿਤ ਤਸ਼ੱਦਦ ਕਾਰਨ ਇੱਕ ਆਗੂ ਦੀ ਹਾਲਤ ਵਿਗੜ ਗਈ ਹੈ ਅਤੇ ਉਸ ਨੂੰ ਜਲੰਧਰ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਜੇਕਰ ਕਿਸੇ ਵੀ ਕਿਸਮ ਦੀ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਇਸ ਦੀ ਸਾਰੀ ਜ਼ਿੰਮੇਵਾਰੀ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਦੇ ਇੰਚਾਰਜ ਵਜੋਂ ਬਗੀਚਾ ਸਿੰਘ ਨੇ ਅਹੁਦਾ ਸੰਭਾਲ ਲਿਆ ਹੈ। ਉਹਨਾਂ ਨੂੰ ਜਸਪਾਲ ਸਿੰਘ ਦੀ ਥਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਜਸਪਾਲ ਸਿੰਘ ਨੂੰ ਬਦਲ ਕੇ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਬੰਧਾਂ ਵਿੱਚ ਮੈਨੇਜਰ ਵਜੋਂ ਨਿਯੁਕਤ ਕੀਤਾ ਗਿਆ ਹੈ। ਬਗੀਚਾ ਸਿੰਘ ਨੇ ਇਸ ਤੋਂ ਪਹਿਲਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਖੇ ਲੰਮਾ ਸਮਾਂ ਬਤੌਰ ਇੰਚਾਰਜ ਸੇਵਾ ਨਿਭਾਈ ਹੈ। ਇਸ ਤੋਂ ਇਲਾਵਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਸਹਾਇਕ ਮੈਨੇਜਰ ਵਜੋਂ ਡਿਊਟੀ ਨਿਭਾ ਰਹੇ ਗੁਰਵੇਲ ਸਿੰਘ ਦੀ ਵੀ ਬਦਲੀ ਕਰਦਿਆਂ ਉਹਨਾਂ ਨੂੰ ਸ਼੍ਰੀ ਦਰਬਾਰ ਸਾਹਿਬ ਦੀ ਅਕਾਊਂਟ ਬ੍ਰਾਂਚ 2 ਵਿੱਚ ਤਾਇਨਾਤ ਕੀਤਾ ਗਿਆ ਹੈ। ਫਰੀਦਕੋਟ ਅਦਾਲਤ ਵਿੱਚ ਅੱਜ ਗੁਰਪ੍ਰੀਤ ਸਿੰਘ ਹਰੀਨੋ ਮਾਮਲੇ ਵਿੱਚ ਸੁਣਵਾਈ ਹੋਈ। ਅਦਾਲਤ ਨੇ ਇਸ ਦੌਰਾਨ ਕੇਸ ਵਿੱਚ ਬਿਨਾਂ ਕੋਈ ਕਾਰਵਾਈ ਕੀਤੇ 26 ਮਾਰਚ ਦੀ ਤਰੀਕ ਤੈਅ ਕੀਤੀ ਹੈ। ਖੁਸ਼ਪ੍ਰੀਤ ਸਿੰਘ ਬਚਾਅ ਪੱਖ ਦੇ ਵਕੀਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਹੁਚਰਚਿਤ ਗੁਰਪ੍ਰੀਤ ਸਿੰਘ ਹਰੀਨੋ ਮਾਮਲੇ ਵਿੱਚ ਅੱਜ ਫਰੀਦਕੋਟ ਦੀ ਅਦਾਲਤ ਵਿੱਚ ਸੁਣਵਾਈ ਦੌਰਾਨ ਕਿਸੇ ਕਾਰਵਾਈ ਤੋਂ ਬਿਨਾਂ ਅਦਾਲਤ ਵੱਲੋਂ ਅਗਲੀ ਸੁਣਵਾਈ ਦੀ ਤਰੀਕ 26 ਮਾਰਚ ਤੈਅ ਕਰ ਦਿੱਤੀ ਗਈ ਹੈ, ਜਿਸ ਦਿਨ ਆਰੋਪੀਆਂ ਖਿਲਾਫ ਪੇਸ਼ ਚਾਰਜਸ਼ੀਟ ਦੀਆਂ ਕਾਪੀਆਂ ਆਰੋਪੀਆਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ। ਦੱਸ ਦਈਏ ਕਿ 2024 ਦੀ 9 ਅਕਤੂਬਰ ਨੂੰ ਕੁਝ ਬਾਈਕ ਸਵਾਰਾਂ ਵੱਲੋਂ ਗੁਰਪ੍ਰੀਤ ਸਿੰਘ ਹਰੀਨੋ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਦੌਰਾਨ ਗੁਰਪ੍ਰੀਤ ਸਿੰਘ ਦੇ ਪਿੰਡ ਦੇ ਹੀ 2 ਵਿਅਕਤੀਆਂ ਨੂੰ ਰੇਕੀ ਕਰਨ ਦੇ ਇਲਜ਼ਾਮਾਂ ਤਹਿਤ ਗ੍ਰਿਫਤਾਰ ਕਰ ਪੁੱਛਗਿੱਛ ਕੀਤੀ ਅਤੇ ਇਸ ਪੁੱਛਗਿੱਛ ਤੋਂ ਬਾਅਦ ਸ਼ੂਟਰਾਂ ਦੀ ਵੀ ਗ੍ਰਿਫਤਾਰੀ ਹੋ ਗਈ। ਇਸ ਮਾਮਲੇ ਵਿੱਚ ਕੁੱਲ 17 ਆਰੋਪੀ ਬਣਾਏ ਗਏ ਸਨ, ਜਿਨ੍ਹਾਂ ਵਿੱਚ 12 ਦੀ ਗ੍ਰਿਫਤਾਰੀ ਹੋ ਚੁੱਕੀ ਹੈ, ਜਿਨ੍ਹਾਂ ਖਿਲਾਫ ਪੁਲਿਸ ਵੱਲੋਂ ਅਦਾਲਤ ਵਿੱਚ ਚਾਰਜਸ਼ੀਟ ਦਾਖਲ ਕੀਤੀ ਜਾ ਚੁੱਕੀ ਹੈ। ਅਕਾਲ ਤਖਤ ਸਾਹਿਬ ਦੀ ਜਿਹੜੀ ਮਾਣ ਮਰਿਆਦਾ ਆ, ਅਕਾਲ ਤਖਤ ਸਾਹਿਬ ਦਾ ਜਿਹੜਾ ਰੁਤਬਾ ਆ, ਜਿਹੜੀ ਉਹਦੀ ਕ੍ਰੈਡੀਬਿਲਿਟੀ ਆ, ਉਹਨੂੰ ਡਿਲੂਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਭਰੋਸੇਯੋਗਤਾ ਉਸ ਸੰਸਥਾ ਦੀ ਖਤਮ ਕੀਤੀ ਜਾ ਸਕਦੀ। ਸਿੱਖਾਂ ਕੋਲ ਇੱਕੋ ਇੱਕ ਰਸਤਾ ਆ ਕਿ ਨੌਜਵਾਨ ਇਸ ਸਾਰੇ ਮਸਲੇ ਨੂੰ ਸਮਝ ਕੇ ਨਵੇਂ ਸਿਰੇ ਤੋਂ ਜਥੇਬੰਦ ਹੋ ਕੇ ਜਿਹੜੀ ਸਿੱਖ ਆਪ ਦੀ ਸਿਆਸਤ ਆ ਜਿਹੜੀ ਉਹਨੂੰ ਮੁੜ ਖੜੀ ਕਰਦੇ। ਜਥੇਦਾਰ ਸਾਹਿਬਾਨਾਂ ਦੇ ਘਟਨਾਕ੍ਰਮ ਤੇ ਆਪਣੇ ਵਿਚਾਰ ਰੱਖਦਿਆਂ ਵਿਦਿਆਰਥੀ ਜਥੇਬੰਦੀ ਸਾਥ ਨੇ ਸਿੱਖ ਨੌਜਵਾਨਾਂ ਨੂੰ ਜਥੇਬੰਦ ਹੋਣ ਦੀ ਅਪੀਲ ਕੀਤੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਹੋਂਦ ਆ, ਜਿਹੜੀ ਉਹਦੀ ਪ੍ਰਭੂ ਸੱਤਾ ਸੰਪੰਨ ਆਜ਼ਾਦ ਹੋਂਦ ਆ, ਉਹ ਸਿੱਖਾਂ ਦੀ ਆਜ਼ਾਦੀ ਦਾ ਪ੍ਰਤੀਕ ਆ ਕਿ ਉਹ ਇੱਕ ਤਖਤ ਆ ਜਿਹਦੇ ਕੋਲ ਸਾਰੀਆਂ ਆਪਣੀਆਂ ਤਾਕਤਾਂ ਨੇ। ਸਿੱਖ ਜਿਹਦੇ ਛਤਰ ਛਾਇਆ ਦੇ ਹੇਠ ਇਕੱਠੇ ਹੋ ਸਕਦੇ ਆ। ਤੇ ਭਾਰਤੀ ਸਟੇਟ ਨੇ ਪਿਛਲੇ ਲੰਮੇ ਸਮੇਂ ਤੋਂ ਆਪਣੇ ਜਿਹੜੇ ਇਹਨਾਂ ਦੇ ਬੰਦੇ ਆਪਾਂ ਪਾਲਤੂ ਕਹਿ ਸਕਦੇ ਆ, ਇਹਨਾਂ ਦੇ ਰਾਹੀਂ ਤਖਤ ਦਾ ਸਾਰਾ ਪ੍ਰਬੰਧ ਆਪਦੇ ਕੰਟਰੋਲ 'ਚ ਰੱਖਿਆ ਤਾਂ ਜੋ ਕੋਈ ਉੱਥੋਂ ਅਜਿਹੀ ਕੌਲ ਅਜਿਹੇ ਸੰਘਰਸ਼ ਨੂੰ ਨਾ ਵਿੱਢਿਆ ਜਾ ਸਕੇ ਜਿਹਦੇ ਨਾਲ ਪੰਥ ਪੰਜਾਬ ਦੀ ਚੜ੍ਹਦੀ ਕਲਾ ਦੀ ਗੱਲ ਹੋ ਸਕੇ। ਉਨ੍ਹਾਂ ਕਿਹਾ ਕਿ ਸ਼੍ਰੀ ਹਰਗੋਬਿੰਦ ਮਹਾਰਾਜ ਵੱਲੋਂ ਸਾਜਿਆ ਅਕਾਲ ਤਖਤ ਆਜ਼ਾਦ ਹੋਂਦ ਹਸਤੀ ਰੱਖਣ ਵਾਲਾ ਸਿੱਖ ਪਾਤਸ਼ਾਹੀ ਦਾ ਸਾਕਾਰ ਰੂਪ ਹੈ, ਜੋ ਕਿ ਅਕਾਲ ਪੁਰਖ ਤੋਂ ਬਿਨਾਂ ਕਿਸੇ ਵੀ ਦੁਨਿਆਵੀ ਹਕੂਮਤ ਦੀ ਅਧੀਨਗੀ ਨਹੀਂ ਕਬੂਲਦਾ ਅਤੇ ਸਿੱਖਾਂ ਦੀ ਆਜ਼ਾਦੀ ਦਾ ਐਲਾਨ ਹੈ। ਪਰ ਸਮੇਂ ਦੀਆਂ ਹਕੂਮਤਾਂ ਸਦਾ ਅਕਾਲ ਤਖਤ ਦੀ ਆਜ਼ਾਦ ਹੋਂਦ ਤੇ ਸਿੱਖਾਂ ਦੀ ਨਿਆਰੀ ਹਸਤੀ ਨੂੰ ਖਤਮ ਕਰਨ ਦਾ ਇਰਾਦਾ ਰੱਖਦੀਆਂ ਆਈਆਂ ਹਨ। ਪਿਛਲੇ ਦਿਨਾਂ ਵਿੱਚ ਅਕਾਲ ਤਖਤ ਸਾਹਿਬ ਅਤੇ ਬਾਕੀ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਨੂੰ ਅਹੁਦਿਆਂ ਤੋਂ ਹਟਾਉਣ ਤੋਂ ਬਾਅਦ ਅਕਾਲ ਤਖਤ ਸਾਹਿਬ ਦੀ ਆਜ਼ਾਦ ਹੋਣ ਦਾ ਸਵਾਲ ਦੁਬਾਰਾ ਸਾਹਮਣੇ ਆ ਗਿਆ ਹੈ। ਸਿੱਧੇ ਤੌਰ ਤੇ ਭਾਵੇਂ ਇਹ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋਂ ਕੀਤਾ ਗਿਆ, ਪਰ ਅਸਲ ਵਿੱਚ ਸੰਗਤ ਜਾਣੂ ਹੈ ਕਿ ਇਹ ਫੈਸਲਾ ਬਾਦਲ ਦਲ ਦੀ ਲੋੜ ਅਤੇ ਸ਼੍ਰੋਮਣੀ ਕਮੇਟੀ ਉੱਪਰ ਕਬਜ਼ੇ ਵਿੱਚੋਂ ਨਿਕਲਿਆ ਹੈ। ਪਰ ਇਸ ਫੈਸਲੇ ਨੂੰ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਦਲ ਦਲ ਤੱਕ ਸੰਘੇੜ ਕੇ ਨਹੀਂ ਦੇਖਿਆ ਜਾ ਸਕਦਾ। ਬਾਦਲ ਦਲ ਅਸਲ ਵਿੱਚ ਭਾਰਤੀ ਹਕੂਮਤ ਵੱਲੋਂ ਸਿੱਖਾਂ ਨੂੰ ਦਵੇਲ ਬਣਾ ਕੇ ਰੱਖਣ ਲਈ ਵਰਤੀ ਜਾ ਰਹੀ ਇੱਕ ਰਾਜਸੀ ਜਮਾਤ ਹੈ, ਜਿਸ ਰਾਹੀਂ ਭਾਰਤੀ ਹਕੂਮਤ ਸਿੱਖ ਸੰਸਥਾਵਾਂ ਉੱਤੇ ਲੰਮੇ ਸਮੇਂ ਤੋਂ ਨਿਯੰਤਰਣ ਕਰ ਰਹੀ ਹੈ। ਦੂਜਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕੋਈ ਆਜ਼ਾਦ ਸੰਸਥਾ ਨਹੀਂ ਹੈ। ਇਹ ਭਾਰਤੀ ਹਕੂਮਤ ਦੁਆਰਾ ਬਣਾਏ ਗਏ ਕਾਨੂੰਨ ਤੇ ਭਾਰਤੀ ਹਕੂਮਤ ਦੀ ਗੁਲਾਮੀ ਅਧੀਨ ਚੱਲਣ ਵਾਲੀ ਸੰਸਥਾ ਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣਾ ਜਾਂ ਨਾ ਕਰਵਾਉਣਾ ਮੁਕੰਮਲ ਤੌਰ ਤੇ ਭਾਰਤੀ ਹਕੂਮਤ ਦੀ ਮਰਜ਼ੀ ਹੈ। ਸਿੱਖ ਸੰਗਤਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਸ ਸਮੱਸਿਆ ਦਾ ਹੱਲ ਸ਼੍ਰੋਮਣੀ ਕਮੇਟੀ ਉੱਪਰ ਬਾਦਲ ਦਲ ਤੋਂ ਇਲਾਵਾ ਕਿਸੇ ਹੋਰ ਧਿਰ ਦਾ ਕਾਬਜ਼ ਹੋਣਾ ਜਾਂ ਅਕਾਲੀ ਦਲ ਦੀ ਸੁਰਜੀਤੀ ਨਹੀਂ ਹੈ। ਅਸਲ ਵਿੱਚ ਇਹ 2 ਤਖਤਾਂ ਦੀ ਲੜਾਈ ਹੈ।
ਆਧੁਨਿਕ ਰਾਜਸੀ ਪ੍ਰਬੰਧ ਵਿੱਚ ਕੋਈ ਵੀ ਰਾਜਸੀ ਦਲ ਪਾਤਸ਼ਾਹੀ ਦਾਅਵੇ ਦਾ ਹੱਕਦਾਰ ਨਹੀਂ ਹੈ। ਇਹ ਰਾਜਸੀ ਦਲ ਮਹਿਜ਼ ਕਿਸੇ ਹਕੂਮਤ ਅਧੀਨ ਸਰਕਾਰ ਬਣਾਉਣ ਜਾਂ ਪ੍ਰਬੰਧ ਕਰਨ ਹਿੱਤ ਹੀ ਹੋਂਦ ਵਿੱਚ ਆਏ ਹਨ। ਪਰ ਅਕਾਲ ਤਖਤ ਅਤੇ ਸਿੱਖਾਂ ਦੀ ਹਸਤੀ ਇਹ ਸਾਰੇ ਪ੍ਰਬੰਧ ਤੋਂ ਉਲਟ ਇੱਕ ਆਜ਼ਾਦ ਹਸਤੀ ਹੈ। ਇਸ ਲਈ ਸਿੱਖਾਂ ਦੀ ਲੜਾਈ ਬੁਨਿਆਦੀ ਰੂਪ ਵਿੱਚ ਰਾਜਸੀ ਆਜ਼ਾਦੀ ਹਾਸਲ ਕਰਨ ਵਿੱਚ ਹੈ। ਅਜੋਕੇ ਦੌਰ ਅੰਦਰ ਅਕਾਲ ਤਖਤ ਸਾਹਿਬ ਨੂੰ ਭਾਰਤੀ ਹਕੂਮਤ ਵੱਲੋਂ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਕਾਬੂ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਪਿਛਲੇ ਦਿਨਾਂ ਤੋਂ ਜੋ ਮਸਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਦਾ ਜਾਂ ਪਹਿਲੇ ਜਥੇਦਾਰਾਂ ਨੂੰ ਸੇਵਾ ਮੁਕਤ ਕਰਨ ਦਾ ਜੋ ਚੱਲ ਰਿਹਾ, ਜਿਹੜਾ ਕਿ ਸਾਰੀਆਂ ਸਿੱਖ ਸਭਾ ਦੇ ਵਿੱਚ ਚਰਚਾ ਦਾ ਵਿਸ਼ਾ ਆ, ਉਹਦੇ ਬਾਰੇ ਤੁਹਾਡੇ ਨਾਲ ਹੀ ਗੱਲਬਾਤ ਕਰਨੀ ਚਾਹੁੰਦੇ ਹਾਂ ਕਿ ਸਭ ਤੋਂ ਪਹਿਲਾਂ ਤਾਂ ਜਿੰਨੀਆਂ ਧਿਰਾਂ ਇਸ ਮਸਲੇ ਦੇ ਵਿੱਚ ਇਨਵੋਲਵ ਨੇ, ਚਾਹੇ ਉਹ ਸਰਦਾਰ ਵਿਕਰਮਜੀਤ ਸਿੰਘ ਮਜੀਠੀ ਦੀ ਧਿਰ ਆ, ਚਾਹੇ ਉਹ ਸੁਖਬੀਰ ਸਿੰਘ ਬਾਦਲ ਦੀ ਧਿਰ ਆ, ਚਾਹੇ ਉਹਦੇ ਵਿੱਚ ਜਿਹੜਾ ਬਾਗੀ ਧੜਾ ਉਹ ਆ, ਜਾਂ ਸੰਤ ਸਮਾਜ ਆ, ਟਕਸਾਲ ਆ, ਨਿਹੰਗ ਸਿੰਘ ਜਥੇਬੰਦੀਆਂ, ਇਹ ਜਿੰਨਿਆਂ ਦੀ ਵੀ ਸ਼ਮੂਲੀਅਤ ਆ, ਇਹ ਪਿਛਲੇ ਲੰਮੇ ਸਮੇਂ ਤੋਂ ਮੁੱਖ ਧਾਰਾ ਜਿਹੜੀ ਸਿੱਖਾਂ ਦੀ ਇਹ ਮਹਿਸੂਸ ਕਰਦੀ ਆ ਕਿ ਇਹਨਾਂ ਚੋਂ ਕਿਸੇ ਵੀ ਧਿਰ ਨੇ ਜਿਹੜੀ ਸਿੱਖਾਂ ਦੀ ਸਟਰਗਲ ਆ ਉਹਨੂੰ ਅੱਗੇ ਲਿਜਾਣ ਵਾਸਤੇ ਕੋਈ ਚਾਰਾ ਨਹੀਂ ਕੀਤਾ। ਇਹੀ ਸ਼੍ਰੋਮਣੀ ਅਕਾਲੀ ਦਲ ਆ ਜਿਹੜਾ ਜਿਹਨੇ 97 ਤੋਂ ਪੰਥਕ ਪਾਰਟੀ ਤੋਂ ਪੰਜਾਬੀ ਪਾਰਟੀ ਆਪਦੇ ਆਪ ਨੂੰ ਤਬਦੀਲ ਕੀਤਾ। ਉਦੋਂ ਬਾਅਦ ਸਾਰਾ ਤਖਤ ਦਾ ਪ੍ਰਬੰਧ ਇਹਨਾਂ ਦੇ ਹੱਥਾਂ 'ਚ ਹੈ। ਸੋ ਅੱਜ ਜਿੰਨਿਆਂ ਦੀ ਇਹਨਾਂ ਬੰਦਿਆਂ ਦੀ ਲੜਾਈ ਆ, ਉਹ ਨੇ ਜਿਨ੍ਹਾਂ ਨੇ ਦਿੱਲੀ ਦੀ ਗੁਲਾਮੀ ਨੂੰ ਆਤਮਸਾਤ ਕੀਤਾ ਹੈ। ਸੋ ਇਹਨਾਂ ਦਾ ਆਪਸੀ ਟਸਲ ਆ ਜਿਹਦੇ ਵਿੱਚ ਸਿੱਖਾਂ ਵਾਸਤੇ ਕੰਸਰਨਿੰਗ ਪੁਆਇੰਟ ਆ ਉਹ ਇਹ ਆ ਕਿ ਅਕਾਲ ਤਖਤ ਸਾਹਿਬ ਦੀ ਜਿਹੜੀ ਮਾਣ ਮਰਿਆਦਾ ਆ, ਅਕਾਲ ਤਖਤ ਸਾਹਿਬ ਦਾ ਜਿਹੜਾ ਰੁਤਬਾ ਆ, ਜਿਹੜੀ ਉਹਦੀ ਕ੍ਰੈਡੀਬਿਲਿਟੀ ਆ, ਉਹਨੂੰ ਡਿਲੂਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਭਰੋਸੇਯੋਗਤਾ ਉਸ ਸੰਸਥਾ ਦੀ ਖਤਮ ਕੀਤੀ ਜਾ ਸਕੇ। ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਹੋਂਦ ਆ, ਜਿਹੜੀ ਉਹਦੀ ਪ੍ਰਭੂ ਸੱਤਾ ਸੰਪੰਨ ਆਜ਼ਾਦ ਹੋਂਦ ਆ, ਉਹ ਸਿੱਖਾਂ ਦੀ ਆਜ਼ਾਦੀ ਦਾ ਪ੍ਰਤੀਕ ਆ ਕਿ ਉਹ ਇੱਕ ਤਖਤ ਆ ਜਿਹਦੇ ਕੋਲ ਸਾਰੀਆਂ ਆਪਣੀਆਂ ਤਾਕਤਾਂ ਨੇ। ਸਿੱਖ ਜਿਹਦੇ ਛਤਰ ਛਾਇਆ ਦੇ ਹੇਠ ਇਕੱਠੇ ਹੋ ਸਕਦੇ ਆ। ਤੇ ਭਾਰਤੀ ਸਟੇਟ ਨੇ ਪਿਛਲੇ ਲੰਮੇ ਸਮੇਂ ਤੋਂ ਆਪਣੇ ਜਿਹੜੇ ਇਹਨਾਂ ਦੇ ਬੰਦੇ ਆਪਾਂ ਪਾਲਤੂ ਕਹਿ ਸਕਦੇ ਆ, ਇਹਨਾਂ ਦੇ ਰਾਹੀਂ ਤਖਤ ਦਾ ਸਾਰਾ ਪ੍ਰਬੰਧ ਆਪਦੇ ਕੰਟਰੋਲ 'ਚ ਰੱਖਿਆ ਤਾਂ ਜੋ ਕੋਈ ਉੱਥੋਂ ਅਜਿਹੀ ਕੌਲ ਅਜਿਹੇ ਸੰਘਰਸ਼ ਨੂੰ ਨਾ ਵਿੱਢਿਆ ਜਾ ਸਕੇ ਜਿਹਦੇ ਨਾਲ ਪੰਥ ਪੰਜਾਬ ਦੀ ਚੜ੍ਹਦੀ ਕਲਾ ਦੀ ਗੱਲ ਹੋ ਸਕੇ। ਸੋ ਜਿਹੜਾ ਸਿੱਖਾਂ ਦੇ ਸਾਹਮਣੇ ਸਵਾਲ ਆ ਉਹ ਇਹ ਨਹੀਂ ਆ ਕਿ ਇਹਨਾਂ ਨੇ ਕਿਹਨੂੰ ਲਾਉਣਾ ਹੈ ਤੇ ਕਿਹਨੂੰ ਲਾਉਣਾ ਆ। ਸਵਾਲ ਇਹ ਆ ਕਿ ਸਿੱਖਾਂ ਨੇ ਆਪਦੀ ਆਜ਼ਾਦ ਹੋਂਦ ਹਸਤੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਦੀ ਹੇਠ ਕਿਵੇਂ ਬਚਾਉਣੀ ਆ। ਅੱਜ ਜਿਹੜਾ ਸਿੱਖ ਨੌਜਵਾਨਾਂ ਦੇ ਨਾਲ ਅਸੀਂ ਗੱਲ ਕਰਨੀ ਚਾਹਾਂਗੇ ਕਿ ਜਿਹੜਾ ਸਾਡੇ ਸਾਹਮਣੇ ਵੱਡਾ ਕੰਸਰਨਿੰਗ ਫੈਕਟਰ ਆ ਕਿ ਜੋ ਪੰਜਾਬ ਦੇ ਹਾਲਾਤ ਆ, ਜੋ ਸਿੱਖ ਸੰਸਥਾਵਾਂ ਇੱਕ ਤੋਂ ਬਾਅਦ ਦੂਜੀ ਕਿਵੇਂ ਉੱਥੇ ਦਿੱਲੀ ਜਿਹੜਾ ਦਰਬਾਰ ਆ ਉਹ ਆਪਦੇ ਬੰਦੇ ਬਿਠਾ ਰਿਹਾ, ਚਾਹੇ ਪਟਨਾ ਸਾਹਿਬ ਦੇ ਤਖਤ ਦੀ ਗੱਲ ਹੋਵੇ, ਹਜੂਰ ਸਾਹਿਬ ਦੇ ਤਖਤ ਦੀ ਗੱਲ ਹੋਵੇ, ਵੀ ਲਗਾਤਾਰ ਕੋਸ਼ਿਸ਼ਾਂ ਜਾਰੀ ਆ ਵੀ ਉੱਥੇ ਸਰਕਾਰ ਆਪਦੇ ਬੰਦੇ ਬਿਠਾਵੇ। ਉਦੋਂ ਬਾਅਦ ਦਿੱਲੀ ਕਮੇਟੀ ਤੇ ਹਰਿਆਣਾ ਕਮੇਟੀ 'ਚ ਖੁੱਲ੍ਹ ਕੇ ਦਖਲਅੰਦਾਜ਼ੀ ਜਿਹੜੀ ਆ ਉਹ ਆਰਐਸਐਸ ਨਾਲ ਸੰਬੰਧਿਤ ਬੰਦਿਆਂ ਨੇ ਕੀਤੀ ਆ ਤੇ ਉਹ ਕਮੇਟੀਆਂ ਜਿਹੜੀਆਂ ਪੰਜਾਬ ਦੀ ਇਸ ਕਮੇਟੀ ਨਾਲੋਂ ਅਲੱਗ ਕੀਤੀਆਂ। ਤੇ ਜਿਹੜੀ ਇਹ ਵੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆ ਵੀ ਇਹਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਜਿਹੋ ਜਿਹੀਆਂ ਗਤੀਵਿਧੀਆਂ, ਜਿਹੋ ਜਿਹੇ ਫੈਸਲੇ ਲਏ ਗਏ ਆ ਕਿ ਸਿੱਖ ਇਸ ਚੀਜ਼ ਨੂੰ ਸੋਚਣ ਕਿ ਉਹਨਾਂ ਨੇ ਅਗਲੀ ਜਿਹੜੀ ਆਪਦੀ ਰਣਨੀਤੀ, ਅਗਲੀ ਆਪਦੀ ਰਾਜਨੀਤੀ ਆ ਉਹ ਕਿਵੇਂ ਘੜਨੀ ਆ। ਸੋ ਜਿਹੜੀ ਸਾਡੀ ਨੌਜਵਾਨਾਂ ਨੂੰ ਅਪੀਲ ਆ ਕਿ ਅੱਜ ਸਾਡੇ ਵਾਸਤੇ ਕੋਈ ਸ਼ਾਰਟਕਟ ਨਹੀਂ ਇਸ ਗੱਲ ਦੇ ਵਿੱਚੋਂ, ਕੋਈ ਸਾਡੇ ਵਾਸਤੇ ਸੌਖਾ ਰਸਤਾ ਹੀ ਕੋਈ ਆਖੀਏ ਕਿ ਕੋਈ ਇੱਥੇ ਚਮਤਕਾਰ ਹੋ ਜੇ ਤੇ ਸਿੱਖ ਰਾਜਨੀਤੀ ਆਪਦੇ ਪੈਰਾਂ ਸਿਰ ਆ ਜੇ, ਉਹ ਨਹੀਂ ਹੈ। ਸਿੱਖਾਂ ਕੋਲ ਇੱਕੋ ਇੱਕ ਰਸਤਾ ਆ ਕਿ ਨੌਜਵਾਨ ਇਸ ਸਾਰੇ ਮਸਲੇ ਨੂੰ ਸਮਝ ਕੇ ਨਵੇਂ ਸਿਰੇ ਤੋਂ ਜਥੇਬੰਦ ਹੋ ਕੇ ਜਿਹੜੀ ਸਿੱਖ ਆਪ ਦੀ ਸਿਆਸਤ ਆ ਜਿਹੜੀ ਉਹਨੂੰ ਮੁੜ ਖੜੀ ਕਰਨ। ਉਨੇ ਸਮੇਂ ਤੱਕ ਇੱਥੇ ਕੋਈ ਕਿਸੇ ਧਿਰ ਦਾ ਵੀ ਜਥੇਦਾਰ ਲਾ ਦੇਣ, ਕਿਸੇ ਨੂੰ ਹਟਾ ਦੇਣ, ਇਹ ਅੱਜ ਤੋਂ ਨਹੀਂ। ਇਹ ਜਥੇਦਾਰ ਰਣਜੀਤ ਸਿੰਘ ਨੂੰ ਤਖਤ ਤੋਂ ਲਾਉਣ ਤੋਂ ਲੈ ਕੇ ਲਗਾਤਾਰ ਸਾਰੇ ਜਥੇਦਾਰਾਂ ਦੇ ਨਾਲ ਇਹੀ ਵਤੀਰਾ ਕੀਤਾ ਗਿਆ ਜਦੋਂ ਸਾਰੀਆਂ ਧਿਰਾਂ ਚੁੱਪ ਰਹੀਆਂ। ਜੇ ਇਸ ਜਥੇਦਾਰ ਦੀ ਨਿਯੁਕਤੀ ਵੇਲੇ ਵੀ ਅੱਜ ਜਿੰਨੀਆਂ ਧਿਰਾਂ ਰੌਲਾ ਪਾ ਰਹੀਆਂ ਉਹਨਾਂ ਨੂੰ ਸੱਦ ਕੇ ਉਹਨਾਂ ਕੋਲੋਂ ਵੀ ਦਸਤਾਰ ਬਣਾ ਲੈਂਦੇ ਤੇ ਮੈਨੂੰ ਲੱਗਦਾ ਕਿ ਅੱਧਿਆਂ ਤੋਂ ਵੱਧ ਦਾ ਗਿਲਾ ਖਤਮ ਹੋ ਜਾਣਾ ਹੈ। ਸੋ ਇਹਨਾਂ ਨਿਯੁਕਤੀਆਂ, ਇਹਨਾਂ ਸੇਵਾ ਮੁਕਤੀਆਂ ਤੋਂ ਬਾਹਰ ਨਿਕਲ ਕੇ ਸਿੱਖ ਇਹ ਸੋਚਣ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਆਜ਼ਾਦ ਹੋਂਦ ਹਸਤੀ ਜਿਹੜੀ ਆ ਆਪਾਂ ਉਹਨੂੰ ਕਿਵੇਂ ਬਚਾ ਕੇ ਰੱਖਣਾ ਆ, ਜਿਹਦੇ ਰਾਹੀਂ ਹੀ ਸਿੱਖਾਂ ਦੀਆਂ ਸਾਰੀਆਂ ਰਾਜਨੀਤਿਕ, ਧਾਰਮਿਕ, ਸਮਾਜਿਕ ਸਮੱਸਿਆਵਾਂ ਦਾ ਹੱਲ ਜਿਹੜਾ ਆ ਉਹ ਨਿਕਲ ਸਕਦਾ ਹੈ। ਸੋ ਵਿਦਿਆਰਥੀ ਜਥੇਬੰਦੀ ਸੱਤ ਪੰਜਾਬ ਦੇ ਨੌਜਵਾਨਾਂ ਨੂੰ ਇਹ ਅਪੀਲ ਕਰਦੀ ਆ ਕਿ ਆਪਾਂ ਨਵੇਂ ਸਿਰੇ ਤੋਂ ਲਾਮਬੰਦ ਹੋ ਕੇ, ਜਥੇਬੰਦ ਹੋ ਕੇ ਇਹ ਜਿਹੜੇ ਕੜਮ ਚੌਧਰੀ ਆ, ਜਿਹੜੇ ਗੈਰ ਸਿਧਾਂਤਕ ਤਰੀਕੇ ਦੇ ਨਾਲ ਸਾਡੀਆਂ ਸੰਸਥਾਵਾਂ ਤੇ ਕਾਬਜ਼ ਆ, ਵੀ ਆਪਾਂ ਇਹਨਾਂ ਨੂੰ ਪਾਸੇ ਕਰਨ ਵਾਸਤੇ ਆਪਦੀ ਸਿਆਸਤ ਕਿਵੇਂ ਖੜੀ ਕਰਨੀ।